ਪੁਨਰਵਨ ਸੋਝੀ ਨੂੰ ਸੱਦਾ ਬੇਗਰਜ਼ ਪਾਲਨਹਾਰ ਗੁਰੂ ਨਾਨਕ ਦੀ ਅਕਾਲ ਸੋਚ, ਜਿਸ ਨੇ ਪੰਜ ਭੂਤ ਸਥਲਮ ਵਿੱਚ ਕਾਇਨਾਤੀ ਕਲਿਆਣ ਦਾ ਸਦੀਵੀ ਮੰਤਰ ਪੇਸ਼ ਕੀਤਾ। ਉਹ ਗੁਰੂ ਨਾਨਕ ਜੀ ਦਾ ਪੂਰਾ ਪ੍ਰਚਾਰ ਕਰਦੇ ਸਨ, ਗ੍ਰੰਥ ਸਾਹਿਬ ਪੜ੍ਹਦੇ ਸਨ। ਇਸੇ ਤਰ੍ਹਾਂ ਪੰਜਾਬੀ ਅਤੇ ਸਿੱਖ ਆਉਂਦੇ ਸਨ। ਆਪ ਜੀ ਵਰਗੇ ਲੋਕ ਆਉਂਦੇ ਸਨ, ਉਹਨਾਂ ਅੱਗੇ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਸਨ। अरे हम तो ये भी जानते, एक हमारे में मंत्र दिया जाए, एक ओंकार सतगुरु प्रसाद। एक ओंकार सतनाम करता पुरख निर्भय निर्वैर अकाल मूरत अजूनी सबा गुर प्रसाद। सत संतोखी सतगुर पूरा, गुर का शब्द माने सो सूरा। साची दरगे साच निवासा, माने हुक्म रजाई है। ਸੂਰਾ ਆਪਣੇ ਦੁਸ਼ਮਣ ਨੂੰ ਹਰਾਉਣ ਲਈ ਪੈਂਤੜਾ ਅਖਤਿਆਰ ਕਰਦਾ ਹੈ। ਸੂਰਾ ਉਹ ਹੁੰਦਾ ਹੈ ਜੋ ਭੈ ਉੱਤੇ ਕਾਬੂ ਪਾਉਂਦਾ ਹੈ ਅਤੇ ਜਿੱਤ ਵਜੋਂ ਸੰਤੋਖ ਅਤੇ ਸੱਚ ਨੂੰ ਹਾਸਿਲ ਕਰਦਾ ਹੈ। ਪੁਰੀ ਵਿੱਚ ਕੁਝ ਸਮਾਂ ਕਿਆਮ ਕਰਨ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਦੱਖਣ ਵੱਲ ਸਫ਼ਰ ਸ਼ੁਰੂ ਕੀਤਾ ਅਤੇ ਗੰਜਮ, ਗੁੰਟੂਰ, ਕਾਂਚੀਪੁਰਮ, ਤਿਰੂਵਨਮਲਾਈ ਅਤੇ ਤਿਰੂਚਿਰਾਪੱਲੀ ਤੋਂ ਹੁੰਦੇ ਨਾਗਾਪਟਿਨਮ ਦੀ ਬੰਦਰਗਾਹ ਉੱਤੇ ਪਹੁੰਚ ਗਏ। ਪਹਿਲਾਂ ਉਹ ਦੱਖਣ ਵਾਲੇ ਪਾਸੇ ਨੂੰ ਪੁਰੀ ਤੋਂ ਗੰਜਮ ਗਏ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਹੁਣ ਪੁਰੀ ਤੋਂ ਗੰਜਮ ਦਾ ਸਫ਼ਰ ਕਰ ਰਹੇ ਹਾਂ। ਕੁਝ ਲਿਖਤਾਂ ਵਿੱਚ ਇਹ ਦਰਜ ਹੈ ਕਿ ਪੁਰੀ ਵਿੱਚ ਕਿਆਮ ਕਰਨ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਵਾਪਸ ਪੰਜਾਬ ਵਿੱਚ ਨਨਕਾਣਾ ਸਾਹਿਬ ਚਲੇ ਗਏ। ਮਿਹਰਬਾਨ ਅਤੇ ਭਾਈ ਮਨੀ ਸਿੰਘ ਵਾਲੀਆਂ ਜਨਮ ਸਾਖੀਆਂ ਵਿੱਚ ਦਰਜ ਹੈ ਕਿ ਪੁਰੀ ਤੋਂ ਉਹਨਾਂ ਨੇ ਦੱਖਣ ਦਾ ਸਫ਼ਰ ਕੀਤਾ। ਜਨਮ ਸਾਖੀਆਂ ਦੀ ਰਵਾਇਤ ਬਾਰੇ ਡਾਕਟਰ ਕਿਰਪਾਲ ਸਿੰਘ ਦੇ ਜਾਇਜ਼ੇ ਮੁਤਾਬਕ ਅਸੀਂ ਪੁਰੀ ਤੋਂ ਦੱਖਣ ਵਾਲੇ ਪਾਸੇ ਨੂੰ ਗੰਜਮ ਜਾ ਰਹੇ ਹਾਂ। ਗੰਜਮ ਵਿੱਚ ਰੁਸ਼ੀ ਕੁਲੀਆ ਨਦੀ ਦੇ ਕਿਨਾਰੇ ਅਸੀਂ ਕੁਮਾਰੀ ਪਹਾੜ ਦੇ ਸਿਖਰ ਉੱਤੇ ਇੱਕ ਪੁਰਾਤਨ ਮਜ਼ਹਬੀ ਅਸਥਾਨ ਉੱਤੇ ਜਾ ਰਹੇ ਹਾਂ।
ਗੰਜਮ ਵਿੱਚ ਤਾਰਾ ਤਾਰਿਨੀ ਸ਼ਕਤੀ ਪੀਠ ਹੈ। ਇਹ ਸ਼ਕਤੀ ਮਤ ਦਾ ਅਹਿਮ ਸਥਾਨ ਹੈ। ਇਸ ਵਿੱਚ ਨਾਰੀ ਊਰਜਾ ਨੂੰ ਸਰਵ ਉੱਚ ਮੰਨਿਆ ਜਾਂਦਾ ਹੈ। ਸ਼ਕਤੀ ਦਾ ਮਾਇਨਾ ਤਾਕਤ ਹੈ। ਇਹ ਸੰਵੇਦਨਾ ਨੂੰ ਨੁਮਾਇੰਦਗੀ ਕਰਦੀ ਹੈ, ਪਰ ਇਹ ਗਤੀਸ਼ੀਲ ਨਾਰੀ ਸ਼ਕਤੀ ਹੈ ਜਿਸ ਵਿੱਚ ਬੇਗਰਜ਼ ਪਾਲਨਹਾਰ ਦੇ ਗੁਣ ਹਨ। ਹਮਦਿਲੀ ਤੋਂ ਬਿਨਾਂ ਸਮਾਜ ਦੀ ਬਿਹਤਰੀ ਲਈ ਵਿਕਾਸ ਨਹੀਂ ਹੋ ਸਕਦਾ। ਸ਼ਿਵ ਮਤ ਦੇ ਮੁਤਾਬਕ ਸਤੀ ਨੇ ਆਪਣੇ ਪਤੀ ਸ਼ਿਵ ਅੰਦਰ ਹਮਦਿਲੀ ਦਾ ਅਹਿਸਾਸ ਜਗਾਉਣ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ। ਲੰਘੇ ਵਕਤ ਦੀ ਬੇਲਾਗਤਾ ਦਾ ਅਹਿਸਾਸ ਕਰਦੇ ਹੋਏ ਭਗਵਾਨ ਸ਼ਿਵ ਕਈ ਦਿਨਾਂ ਤੱਕ ਸਤੀ ਦੀ ਲਾਸ਼ ਚੁੱਕੀ ਫਿਰਦੇ ਰਹੇ। ਭਗਵਾਨ ਸ਼ਿਵ ਨੂੰ ਅੱਗੇ ਤੋਰਨ ਅਤੇ ਨਵੀਂ ਜਾਗ ਦਾ ਅਹਿਸਾਸ ਕਰਵਾਉਣ ਦੇ ਇਰਾਦੇ ਨਾਲ ਭਗਵਾਨ ਵਿਸ਼ਨੂੰ ਨੇ ਸਤੀ ਦੀ ਲਾਸ਼ ਤੇ ਟੋਟੇ ਕਰ ਦਿੱਤੇ, ਜੋ ਬਰੇ ਸਗੀਰ ਦੇ 51 ਅਸਥਾਨ ਉੱਤੇ ਗਿਰੇ। ਇਹਨਾਂ ਸਾਰੇ ਅਸਥਾਨ ਉੱਤੇ ਮੁਕੱਦਸ ਸ਼ਕਤੀ ਪੀਠ ਬਣੇ ਹਨ, ਜਿੱਥੇ ਨਾਰੀ ਸ਼ਕਤੀ ਦੀ ਆਰਾਧਨਾ ਕੀਤੀ ਜਾਂਦੀ ਹੈ। ਗੰਜਮ ਵਿੱਚ ਸਤਨ ਪੀਠ ਬਣਿਆ ਹੈ, ਕਿਉਂਕਿ ਇੱਥੇ ਸਤੀ ਦੀ ਸੱਜੀ ਛਾਤੀ ਗਿਰੀ ਸੀ। गावन् तुधनु ईसर ब्रह्मा देवी सोहन तेरे सदा सवारे गावन तुधनु इंदर इंद्रासन बैठे देवतियां दर नाले। ਦੇਵ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਇਸਤੇਮਾਲ ਪਹੁੰਚੇ ਹੋਏ ਮਨੁੱਖ ਲਈ ਕੀਤਾ ਜਾਂਦਾ ਹੈ। ਦੇਵਤਾ ਇਸ ਦਾ ਮਰਦਾਨਾ ਅਤੇ ਦੇਵੀ ਇਸ ਦਾ ਜ਼ਨਾਨਾ ਇਜ਼ਹਾਰ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਕਾਇਨਾਤੀ ਸ਼ਕਤੀਆਂ ਸਮੇਤ ਸਮੁੱਚੀ ਸਿਰਜਣਾ ਇੱਕੋ ਹਾਜ਼ਰਾ ਹਜ਼ੂਰ ਸਿਰਜਣਹਾਰ ਦਾ ਰੂਪ ਹੈ, ਜਿਹੜਾ ਔਰਤ ਅਤੇ ਮਰਦ ਦੀਆਂ ਵੰਡੀਆਂ ਅਤੇ ਵਿਤਕਰੇ ਦੀ ਪੈਮਾਇਸ਼ ਤੋਂ ਉੱਪਰ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਗੰਜਮ ਤੋਂ ਬਾਅਦ ਦੱਖਣ ਵਾਲੇ ਪਾਸੇ ਨੂੰ ਮੌਜੂਦਾ ਆਂਧਰਾ ਪ੍ਰਦੇਸ਼ ਦੇ ਸ਼ਹਿਰ ਗੁੰਟੂਰ ਨੂੰ ਚਾਲੇ ਪਾ ਦਿੱਤੇ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਗੰਜਮ ਤੋਂ ਗੁੰਟੂਰ ਜਾ ਰਹੇ ਹਾਂ। ਤੇਲਗੂ ਬੋਲੀ ਵਿੱਚ ਗੁੰਟੂਰ ਦਾ ਮਾਇਨਾ ਪਾਣੀ ਦਾ ਤਲਾਅ ਹੈ। ਗੁੰਟੂਰ ਆਪਣੇ ਤਲਾਬਾਂ ਲਈ ਮਸ਼ਹੂਰ ਸੀ। ਗੁੰਟੂਰ ਵਿੱਚ ਇੱਕ ਤਲਾਬ ਦੇ ਕੁਦਰਤੀ ਨਜ਼ਾਰੇ ਅਤੇ ਇਸ ਵਿੱਚ ਪਲਦੇ ਜੀਵਾਂ ਨੂੰ ਨਿਹਾਰਦੇ ਹੋਏ ਗੁਰੂ ਨਾਨਕ ਨੇ ਗਾਇਆ, ਦਾਦਰ ਤੂੰ ਕਬੈ ਨਾ ਜਾਨਸ ਰੇ ਪਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਲਖਸ ਡੱਡੂ ਅਤੇ ਕਮਲ ਦਾ ਫੁੱਲ ਇੱਕੋ ਤਲਾਬ ਵਿੱਚ ਰਹਿੰਦੇ ਹਨ। ਇੱਕ ਪਾਸੇ ਕਮਲ ਹਰ ਤਰ੍ਹਾਂ ਦੀ ਨਾਪਾਕੀਜ਼ਗੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਦੂਜੇ ਪਾਸੇ ਡੱਡੂ ਗੰਧ ਭੋਗਦਾ ਹੈ। ਅਸੀਂ ਵੀ ਦੁਨਿਆਵੀ ਲਾਲਸਾਵਾਂ ਵਿੱਚ ਡੁੱਬ ਕੇ ਖੁਦਾਈ ਤੋਂ ਅਣਜਾਣ ਰਹਿੰਦੇ ਹਾਂ। ਅਣਜਾਣ ਡੱਡੂ ਵਾਂਗ ਅਸੀਂ ਵੀ ਆਪਣੇ ਆਲੇ ਦੁਆਲੇ ਦੇ ਉਸਾਰੂ ਤੱਤਾਂ ਦਾ ਲਾਹਾ ਲੈਣ ਤੋਂ ਲਾਂਭੇ ਰਹਿ ਜਾਂਦੇ ਹਾਂ। ਅਸੀਂ ਬੜਾ ਉਦਾਸੀਨ ਮਠ ਜਾ ਰਹੇ ਹਾਂ, ਜੋ ਗੁਰੂ ਨਾਨਕ ਦੀ ਯਾਦ ਵਿੱਚ 19ਵੀਂ ਸਦੀ ਦੌਰਾਨ
ਚੰਦੂ ਲਾਲ ਨੇ ਬਣਾਇਆ ਸੀ। ਚੰਦੂ ਲਾਲ ਹੈਦਰਾਬਾਦ ਦੇ ਨਿਜ਼ਾਮ ਦੇ ਵਜ਼ੀਰ ਸਨ। ਉਹਨਾਂ ਨੇ ਗੁਰੂ ਨਾਨਕ ਦੇ ਸੁਨੇਹੇ ਦੇ ਪ੍ਰਚਾਰ ਲਈ ਦੱਖਣੀ ਇੰਡੀਆ ਵਿੱਚ ਨਿੱਘਰ ਯੋਗਦਾਨ ਪਾਇਆ। ਉਹਨਾਂ ਨੇ ਹੀ ਗੁੰਟੂਰ, ਹੈਦਰਾਬਾਦ, ਕਾਂਚੀਪੁਰਮ, ਰਾਮੇਸ਼ਵਰਮ, ਤਿਰੁਚਿਰਾਪੱਲੀ ਅਤੇ ਤਿਰੁਵਨਮਲਾਈ ਵਿੱਚ ਮੱਠ ਬਣਵਾਏ। ਬੜਾ ਉਦਾਸੀਨ ਮੱਠ ਗੁਰੂ ਨਾਨਕ ਦੇ ਗੁੰਟੂਰ ਦੇ ਇਲਾਕੇ ਵਿੱਚ ਆਉਣ ਦੀ ਯਾਦ ਵਿੱਚ ਬਣਾਇਆ ਗਿਆ ਸੀ। ਕਿਸੇ ਵੇਲੇ ਇਸ ਤਰ੍ਹਾਂ ਦੇ ਉਦਾਸੀਨ ਮੱਠਾਂ ਦਾ ਦੱਖਣ ਇੰਡੀਆ ਵਿੱਚ ਗੁਰੂ ਨਾਨਕ ਦੇ ਸੁਨੇਹੇ ਨੂੰ ਪਹੁੰਚਾਉਣ ਵਿੱਚ ਬਹੁਤ ਯੋਗਦਾਨ ਸੀ। 20ਵੀਂ ਸਦੀ ਦੇ ਸਮਾਜਿਕ ਸਿਆਸੀ ਵਾਕਿਆਤ ਨੇ ਇਨ੍ਹਾਂ ਰੀਤਾਂ ਵਿੱਚ ਪਾੜ ਪਾਇਆ ਹੈ। ਮੌਜੂਦਾ ਦੌਰ ਵਿੱਚ ਇਨ੍ਹਾਂ ਮੱਠਾਂ ਦੀਆਂ ਗੁਰੂ ਨਾਨਕ ਨਾਲ ਜੁੜੀਆਂ ਜ਼ਾਹਿਰ ਤੰਦਾਂ ਅਲੋਪ ਹੋ ਗਈਆਂ ਹਨ। जिनके सपने मोह नमाया उदासीन धमधान न जाए। कलयुग में ਅਸੀਂ ਗੁਰੂ ਨਾਨਕ ਨੂੰ ਕਲਯੁਗ ਵਿੱਚ ਵਿਸ਼ਨੂੰ ਦਾ ਅਵਤਾਰ ਮੰਨਦੇ ਹਾਂ। ਇਹ ਉਦਾਸੀ ਮੱਠ 1743 ਵਿੱਚ ਬਣਿਆ ਸੀ। 1743 में स्थापना की, यहाँ मठ बने। इसमें ਪੰਜਾਬ ਤੋਂ ਵੀ ਸੰਤ ਆਉਂਦੇ ਸਨ। पहले हम ਪਹਿਲਾਂ ਅਸੀਂ ਗੁਰਮੁਖੀ ਪੜ੍ਹ ਲੈਂਦੇ ਸੀ। अरे हम तो ये भी जानते, एक हमारे में मंत्र दिया जाए, एक ओमकार सतगुरु प्रसाद, अकाल मूर्त अजूनी से भंग, आज सच जुगाद सच, है भी सच, नानक वो भी सच, ये भी जानते हैं हम तो। ਮੈਂ ਇਹ ਵੀ ਜਾਣਦਾ ਹਾਂ। ਤੁਹਾਡੇ ਸਮਝ ਆਇਆ? ਇਹ ਸਾਡੇ ਗੁਰੂ ਮੰਤਰ ਵਜੋਂ ਦਿੱਤਾ ਜਾਂਦਾ ਹੈ। ਸਾਡੇ ਉਦਾਸੀ ਸਾਧੂ ਗੁਰੂ ਮੰਤਰ ਵਜੋਂ ਇਹੋ ਦਿੰਦੇ ਹਨ। ਇਹ ਸੰਤਾਂ ਦੀ ਬੋਲੀ ਹੈ। ਉਦਾਸੀ ਸੰਪਰਦਾਇ ਵਿੱਚ ਹੁਣ ਤਾਂ ਘੱਟ ਹੋ ਗਈ, ਪਰ ਪਹਿਲਾਂ ਬਹੁਤ ਬਾਣੀ ਸਿਖਾਉਂਦੇ ਸਨ। ਹੁਣ ਨਹੀਂ। ਹੁਣ ਸਾਨੂੰ ਗੁਰੂ ਨਾਨਕ ਦੀ ਬਾਣੀ ਯਾਦ ਨਹੀਂ। अब हम लोगों के यादें नहीं है वो। ਇਸ ਬਜ਼ੁਰਗ ਤੋਂ ਗੁਰੂ ਨਾਨਕ ਦੀ ਬਾਣੀ ਸੁਣ ਕੇ ਪੁਰਾਣੇ ਦੌਰ ਦੀ ਨੇੜਤਾ ਦੀ ਤਸਦੀਕ ਹੁੰਦੀ ਹੈ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। गुरु नानक ने फरमाया कि रूहानियत दा फलसफा कायनाती है, जिसदा हर जी लाहा लै सकता है। गुरु नानक ਅਤੇ ਭਾਈ ਮਰਦਾਨਾ ਨੇ ਗੁੰਟੂਰ ਤੋਂ ਦੱਖਣ ਵਾਲੇ ਪਾਸੇ ਨੂੰ ਸਫ਼ਰ ਜਾਰੀ ਰੱਖਿਆ ਅਤੇ ਕਾਂਚੀਪੁਰਮ ਪਹੁੰਚ ਗਏ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਹੁਣ ਗੁੰਟੂਰ ਤੋਂ ਕਾਂਚੀਪੁਰਮ ਜਾ ਰਹੇ ਹਾਂ। ਕਾਂਚੀਪੁਰਮ ਦੱਖਣੀ ਇੰਡੀਆ ਵਿੱਚ ਪੁਰਾਤਨ ਤੀਰਥ ਸਥਾਨ ਹੈ। ਗੁਰੂ ਨਾਨਕ ਦੇ ਦੌਰ ਵਿੱਚ ਇਹ ਬੋਧੀਆਂ, ਜੈਨੀਆਂ ਅਤੇ ਬ੍ਰਾਹਮਣਾਂ ਦਾ ਮਜ਼ਹਬੀ ਮਰਕਜ਼ ਸੀ। ਸੰਸਕ੍ਰਿਤ ਦੇ ਸ਼ਬਦ ਸਪਤਪੁਰੀ ਦਾ ਇਸਤੇਮਾਲ ਹਿੰਦੂ ਧਰਮ ਦੇ 7 ਮੁਕੱਦਸ ਅਸਥਾਨ ਲਈ ਹੁੰਦਾ ਹੈ। ਹਿੰਦੂਆਂ ਦਾ ਮੰਨਣਾ ਹੈ ਕਿ ਇਹਨਾਂ 7 ਅਸਥਾਨਾਂ ਦਾ ਤੀਰਥ ਕਰ ਲੈਣ ਨਾਲ ਮੁਕਤੀ ਮਿਲਦੀ ਹੈ। ਇਹ ਅਸਥਾਨ ਹਨ ਅਯੋਧਿਆ, ਮਥੁਰਾ, ਹਰਿਦੁਆਰ, ਵਾਰਾਣਸੀ, ਕਾਂਚੀਪੁਰਮ, ਉਜੈਨ ਅਤੇ ਦਵਾਰਕਾ। ਇਹਨਾਂ ਤੀਰਥਾਂ ਉੱਤੇ ਜ਼ਿਆਰਤੀ ਵੱਡੀ ਗਿਣਤੀ ਵਿੱਚ ਆਉਂਦੇ ਸਨ। ਗੁਰੂ ਨਾਨਕ ਜ਼ਿਆਰਤੀਆਂ ਨਾਲ ਗੋਸ਼ਟ ਕਰਨ ਲਈ ਇਹਨਾਂ ਅਸਥਾਨਾਂ ਉੱਤੇ ਗਏ। ਇਤਿਹਾਸ ਵਿੱਚ ਕਾਂਚੀਪੁਰਮ ਨੂੰ
ਕਾਟਿਕਾ ਸਥਾਨਮ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਾ ਮਤਲਬ ਹੈ ਵੱਖ-ਵੱਖ ਮਜ਼ਹਬਾਂ ਦੇ ਅਧਿਐਨ ਦਾ ਮਰਕਜ਼। ਕਾਂਚੀਪੁਰਮ ਨੂੰ ਹਿੰਦੂ ਧਰਮ ਵਿੱਚ ਸ਼ਿਵ ਅਤੇ ਵਿਸ਼ਨੂੰ ਮਤਾਂ ਵਿੱਚ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ। ਅਸੀਂ ਇਕਾਂਬਰਨਾਥਰ ਮੰਦਿਰ ਜਾ ਰਹੇ ਹਾਂ ਜੋ ਮਿੱਟੀ ਦੀ ਨੁਮਾਇੰਦਗੀ ਕਰਦਾ ਹੈ। नारायणाय विद्महे वासुदेवाय धीमहि तन्नो कृष्ण प्रचोदयात् महालक्ष्मी च विद्महे विष्णु। ਦੱਖਣੀ ਇੰਡੀਆ ਵਿੱਚ ਭਗਵਾਨ ਸ਼ਿਵ ਨੂੰ ਮਨਸੂਬ ਕੀਤੇ ਹੋਏ 5 ਭੂਤ ਸਥਲ ਮੰਦਿਰ ਹਨ। ਇਕਾਂਬਰਨਾਥਰ ਮੰਦਿਰ ਉਹਨਾਂ 5 ਮੰਦਿਰਾਂ ਵਿੱਚੋਂ ਇੱਕ ਹੈ। ਇਹ ਮੰਦਿਰ 5 ਕਾਇਨਾਤੀ ਤੱਤਾਂ ਦੀ ਨੁਮਾਇੰਦਗੀ ਕਰਦੇ ਹਨ: ਮਿੱਟੀ, ਪਾਣੀ, ਅੱਗ, ਹਵਾ ਅਤੇ ਅਛੋ ਆਸਮਾਨ। ऊदों खप्पर पंच फूटोपी काया कड़ासन मन जागोटी सत संतोक संजम है नाल नानक गुर मुख नाम समाल। ਗੁਰੂ ਨਾਨਕ ਨੇ ਫਰਮਾਇਆ ਕਿ ਮਨੁੱਖਾ ਸਰੀਰ 5 ਤੱਤਾਂ ਦਾ ਮੰਦਿਰ ਹੈ ਜਿਸ ਵਿੱਚ ਬੇਅੰਤ ਦਾ ਵਾਸਾ ਹੈ। ਬਾਹਰ ਭਾਲ ਕਿਉਂ ਕਰਨੀ ਹੈ? ਮੇਰੀ ਨਿਮਾਣੀ ਜਿਹੀ ਸਮਝ ਵਿੱਚ ਮਨੁੱਖਾ ਸਰੀਰ ਦਾ ਸਤਕਾਰ ਇਲਾਹੀ ਆਰਾਧਨਾ ਦੇ ਤੁਲ ਹੈ। ਹੁਣ ਅਸੀਂ ਕਾਂਚੀਪੁਰਮ ਵਿੱਚ ਉਦਾਸੀਨ ਬਾਬਾ ਜੀ ਮੱਠ ਜਾ ਰਹੇ ਹਾਂ। ਇਹ ਉਦਾਸੀਨ ਮੱਠ ਗੁਰੂ ਨਾਨਕ ਦੀ ਆਮਦ ਦੀ ਯਾਦ ਵਿੱਚ 19ਵੀਂ ਸਦੀ ਦੌਰਾਨ ਚੰਦੂ ਲਾਲ ਨੇ ਬਣਵਾਇਆ ਸੀ, ਜੋ ਹੈਦਰਾਬਾਦ ਦੇ ਨਿਜ਼ਾਮ ਦੇ ਵਜ਼ੀਰ ਸਨ। ਉਦਾਸੀਨ ਸੰਪਰਦਾਇ ਨੇ ਗੁਰੂ ਨਾਨਕ ਦੇ ਫਲਸਫੇ ਨੂੰ ਦੂਰ ਦੁਰਾੜੇ ਦੇ ਇਲਾਕਿਆਂ ਵਿੱਚ ਪਹੁੰਚਾਉਣ ਵਿੱਚ ਅਹਿਮ ਹਿੱਸਾ ਪਾਇਆ। ਜਦੋਂ ਮੈਂ 1994 ਵਿੱਚ ਕਾਂਚੀਪੁਰਮ ਦੇ ਉਦਾਸੀਨ ਮੱਠ ਵਿੱਚ ਆਇਆ ਸੀ ਤਾਂ ਇਸ ਥੰਮ ਉੱਤੇ ਗੁਰੂ ਨਾਨਕ ਦਾ ਮੂਲ ਮੰਤਰ ਉਕਰਿਆ ਹੋਇਆ ਸੀ। ਜਦੋਂ ਮੈਂ ਪਿਛਲੀ ਵਾਰ ਇਸ ਸਥਾਨ ਉੱਤੇ ਆਇਆ ਸੀ ਤਾਂ ਮੇਰੀ ਮੁਲਾਕਾਤ 90 ਸਾਲ ਦੇ ਉਦਾਸੀਨ ਮਹੰਤ ਬਸੰਤ ਦਾਸ ਨਾਲ ਹੋਈ ਸੀ। ਉਹਨਾਂ ਦੇ ਗੁਰੂ ਨਾਨਕ ਦੀ ਬਾਣੀ ਸੁਣਾਉਣ ਦੀਆਂ ਯਾਦਾਂ ਮੇਰੇ ਮਨ ਉੱਤੇ ਉਕਰੀਆਂ ਪਈਆਂ ਹਨ। ਇਹ ਉਹਨਾਂ ਦੀ ਗੁਰੂ ਨਾਨਕ ਵਿੱਚ ਸ਼ਰਧਾ ਦੀ ਗਵਾਹੀ ਭਰਦਾ ਸੀ। ਮਹੰਤ ਬਸੰਤ ਦਾਸ ਦਾ ਪਿਛੋਕੜ ਉੜੀਆ ਸੀ, ਪਰ ਉਦਾਸੀਆਂ ਦੀ ਸੰਗਤ ਵਿੱਚ ਪਲੇ ਸਨ ਜੋ ਗੁਰੂ ਨਾਨਕ ਦਾ ਫਲਸਫਾ ਪੜ੍ਹਾਉਂਦੇ ਸਨ। ਅਫਸੋਸ ਕਿ ਉਹ ਸਾਡੇ ਇਸ ਵਾਰ ਆਉਣ ਤੋਂ 6 ਮਹੀਨੇ ਪਹਿਲਾਂ ਪੂਰੇ ਹੋ ਗਏ। ਮੇਰਾ ਨਾਮ ਸ਼ੰਕਰ ਹੈ ਜੀ। ਮੇਰਾ ਨਾਮ ਸ਼ੰਕਰ ਹੈ ਜੀ। ਮੈਂ ਮੱਠ ਵਿੱਚ ਬਾਬਾ ਜੀ ਕੋਲ ਰਹਿੰਦਾ ਹਾਂ। ਉਹਨਾਂ ਨੇ ਮੈਨੂੰ ਬਚਪਨ ਤੋਂ ਪਾਲਿਆ ਸੀ। ਬਚਪਨ ਤੋਂ ਤੁਸੀਂ ਉਹਨਾਂ ਨਾਲ ਰਹੇ ਹੋ ਤਾਂ ਤੁਹਾਨੂੰ ਬਾਬਾ ਜੀ ਨੇ ਗੁਰੂ ਨਾਨਕ ਦੇ ਬਾਰੇ ਕੀ ਦੱਸਿਆ ਸੀ? ਉਹ ਗੁਰੂ ਨਾਨਕ ਜੀ ਦਾ ਪੂਰਾ ਪ੍ਰਚਾਰ ਕਰਦੇ ਸਨ, ਗ੍ਰੰਥ ਸਾਹਿਬ ਪੜ੍ਹਦੇ ਸਨ, ਉਹਨਾਂ ਦੇ ਬਾਰੇ ਵਿੱਚ ਪੂਰਾ ਦੱਸਦੇ ਸਨ। ਉਹ ਉੜੀਆ ਸਨ, ਪਰ ਉਹਨਾਂ ਨੂੰ ਗੁਰਮੁਖੀ ਲਿਖਣੀ ਪੜ੍ਹਨੀ ਆਉਂਦੀ ਸੀ? ਹਾਂ, ਗੁਰਮੁਖੀ ਆਉਂਦੀ ਸੀ। ਉਹ ਬਾਣੀ ਪੜ੍ਹਦੇ ਅਤੇ ਗਾਉਂਦੇ ਸਨ? ਸਭ ਕਰਦੇ ਸਨ, ਪ੍ਰਚਾਰ ਵੀ ਕਰਦੇ ਸਨ। ਉਹ ਆਉਣ ਜਾਣ ਵਾਲਿਆਂ ਨੂੰ ਸਿੱਖਿਆ ਵੀ ਦਿੰਦੇ ਸਨ। ਆਉਣ ਵਾਲਿਆਂ ਦਾ ਆਦਰ ਮਾਨ ਕਰਦੇ ਸਨ, ਲੰਗਰ ਚਖਾਉਂਦੇ ਸਨ, ਆਉਣ ਜਾਣ ਵਾਲੇ ਸਾਧੂਆਂ ਨੂੰ ਦੀਕਸ਼ਾ ਦਿੰਦੇ ਸਨ। ਇਸੇ ਤਰ੍ਹਾਂ ਪੰਜਾਬੀ ਅਤੇ ਸਿੱਖ ਆਉਂਦੇ ਸਨ। ਆਪ ਜੀ ਵਰਗੇ ਲੋਕ ਆਉਂਦੇ ਸਨ, ਉਹਨਾਂ ਅੱਗੇ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਸਨ। ਮਹਾਰਾਜ ਜੀ ਬਹੁਤ ਚੰਗੇ ਸਨ।
ਮਹੰਤ ਬਸੰਤ ਦਾਸ ਨਾਲ ਮੁਲਾਕਾਤ ਨਾ ਹੋਣ ਦੀ ਨਿਰਾਸ਼ਾ ਵਿੱਚ ਮੈਂ ਸੋਚ ਰਿਹਾ ਹਾਂ ਕਿ ਪੰਜ ਤੱਤਾਂ ਦਾ ਪੁਤਲਾ ਮਨੁੱਖਾ ਸਰੀਰ ਫਨਾ ਹੋ ਸਕਦਾ ਹੈ, ਪਰ ਇਸ ਵਿੱਚੋਂ ਆਉਂਦੀ ਗਿਆਨ ਦੀ ਲੋ ਸਦਾ ਰੋਸ਼ਨ ਰਹਿੰਦੀ ਹੈ। ਅਜਿਹੇ ਹਾਲਾਤ ਮੈਨੂੰ ਮਨੁੱਖਾ ਜੀਵਨ ਦੇ ਮਕਸਦ ਬਾਬਤ ਸੋਚਣ ਦੇ ਰਾਹ ਪਾਉਂਦੇ ਹਨ। काया महल मंदर कर हर का तिस में राखी जोत पाय नानक गुर मुख महल बुलाए हर मेले मेलन हार। ਗੁਰੂ ਨਾਨਕ ਨੇ ਫਰਮਾਇਆ ਕਿ ਮਨੁੱਖਾ ਜੀਵਨ ਦਾ ਮਕਸਦ ਤਜਰਬਿਆਂ ਤੋਂ ਸਿੱਖਣਾ ਅਤੇ ਕੀਮਿਆਈ ਤਬਦੀਲੀਆਂ ਦੀ ਲੋਚਾ ਹੈ ਜੋ ਆਤਮਾ ਨੂੰ ਉਸਦੇ ਸੋਮੇ ਨਾਲ ਇੱਕ ਮਿਕ ਕਰਦੀਆਂ ਹਨ। ਹੁਣ ਅਸੀਂ ਜੈਨ ਮੰਦਿਰ ਜਾ ਰਹੇ ਹਾਂ ਜੋ ਕਾਂਚੀਪੁਰਮ ਦੀਆਂ ਨਿਆਈਆਂ ਵਿੱਚ ਚੋਲਾ ਰਾਜਿਆਂ ਦਾ ਬਣਵਾਇਆ ਸੀ। In the outskirts of ਕਾਂਚੀਪੁਰਮ ਦੇ ਬਾਹਰਵਾਰ ਤਿਰੂਪਾਰਤੀ ਕੁਮਾਰਮ ਪਿੰਡ ਵਿੱਚ ਜੈਨ ਮੰਦਿਰ ਹੈ ਜਿੱਥੇ ਗੁਰੂ ਨਾਨਕ ਆਏ ਸਨ। ਇਸ ਮੰਦਿਰ ਨੂੰ ਜੈਨ ਕਾਂਚੀ ਵੀ ਕਹਿੰਦੇ ਹਨ। Jain Kanchi. ਗੁਰੂ ਨਾਨਕ ਅਤੇ ਭਾਈ ਮਰਦਾਨਾ ਦਾ ਇਸ ਸਥਾਨ ਉੱਤੇ ਇੱਕ ਜੈਨ ਭਿਕਸ਼ੂ ਨੇ ਨਿੱਘਾ ਸਵਾਗਤ ਕੀਤਾ। ਉਸ ਭਿਕਸ਼ੂ ਨੇ ਗੋਸ਼ ਦੌਰਾਨ ਗੁਰੂ ਨਾਨਕ ਨਾਲ ਜੈਨ ਧਰਮ ਦੇ ਰੀਤ ਰਿਵਾਜ ਅਤੇ ਫਲਸਫੇ ਬਾਰੇ ਵਿਚਾਰ ਕਰਦੇ ਹੋਏ ਜੈਨੀਆਂ ਦੇ ਅਹਿੰਸਾ ਨਾਲ ਜੁੜੇ ਬੁਨਿਆਦੀ ਅਸੂਲ ਅਤੇ ਅਮਲਾਂ ਬਾਰੇ ਗੱਲ ਕੀਤੀ। ਸਮੇਂ ਦੇ ਨਾਲ ਅਹਿੰਸਾ ਨੇ ਸਖਤ ਦਸਤੂਰੀ ਪਾਬੰਦੀਆਂ ਦਾ ਰੂਪ ਧਾਰ ਲਿਆ। ਇਨ੍ਹਾਂ ਦਸਤੂਰ ਵਿੱਚ ਵਾਲਾਂ ਉੱਤੇ ਪਲਦੇ ਜੀਵਨ ਨੂੰ ਨੁਕਸਾਨ ਦੇ ਜਦ ਵਿੱਚ ਆਉਣ ਤੋਂ ਰੋਕਣ ਲਈ ਇਕੱਲਾ ਵਾਲ ਪੁੱਟਣਾ ਅਤੇ ਪਾਣੀ ਦੇ ਜੀਆਂ ਨੂੰ ਮਰਨ ਤੋਂ ਬਚਾਉਣ ਲਈ ਪੀਣ ਵਾਲੇ ਪਾਣੀ ਨੂੰ ਸਾਫ਼ ਨਾ ਕਰਨਾ ਸ਼ਾਮਿਲ ਹੈ। ਉਸ ਭਿਕਸ਼ੂ ਨੇ ਗੁਰੂ ਨਾਨਕ ਨੂੰ ਪੁੱਛਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਅਜਿਹੇ ਅਮਲਾਂ ਵਿੱਚ ਕਿਉਂ ਨਹੀਂ ਪਾਇਆ। ਗੁਰੂ ਨਾਨਕ ਨੇ ਗਾਇਆ, ਸਿਰ ਖੁਹਾਏ ਪੀਐ ਮਦਵਾਣੀ ਝੂਠਾ ਮੰਗ ਖਾਈ ਫੂਲ ਫਦੀਹਤ ਮੁਹ ਲੈਨ ਪੜਾ ਸਾ ਪਾਣੀ ਦੇਖ ਸਗਾਈ ਡਾਵਾਗੀ ਸਿਰ ਖੁਆਇਨ ਭਰੀਅਨ ਹੱਥ ਸੁਆਹੀ ਮਾਊ ਪੀਓ ਕਿਰਤ ਗਵਾਇਨ ਟੱਬਰ ਰੋਵਨ ਸਖਤ ਰਹਿਤਾਂ ਮਨੁੱਖ ਅਤੇ ਸਮਾਜ ਦੀ ਤਰੱਕੀ ਦੇ ਰਾਹ ਵਿੱਚ ਰੋੜਾਂ ਬੰਦੀਆਂ ਹਨ। ਗੁਰੂ ਨਾਨਕ ਨੇ ਸਮਝਾਇਆ ਕਿ ਕਿਸੇ ਮਜ਼ਹਬ ਦੀ ਰੂਹਾਨੀ ਡੂੰਘਾਈ ਉਸ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਨਾਲ ਜੁੜੀ ਹੋਈ ਹੈ, ਜੋ ਸੱਚੀ ਸੁੱਚੀ ਸੋਚ, ਬਾਣੀ ਅਤੇ ਅਮਲ ਰਾਹੀਂ ਜ਼ਾਹਿਰ ਹੁੰਦੀ ਹੈ। ਗੁਰੂ ਨਾਨਕ ਨੇ ਵੰਨ ਸਮੰਤਾ ਦੇ ਮੇਲ ਉੱਤੇ ਜ਼ੋਰ ਦਿੱਤਾ। ਇਸ ਦੇ ਅਮਲੀ ਰੂਪ ਦਾ ਇੱਕ ਇਜ਼ਹਾਰ ਬਾਣੀ ਦੇ ਗਾਇਨ ਵਿੱਚ ਇਲਾਕਾਈ ਸੰਗੀਤ ਸ਼ੈਲੀਆਂ ਦਾ ਇਸਤੇਮਾਲ ਕਰਨਾ ਹੈ।
ਉਹਨਾਂ ਦੀ ਬੰਦਿਸ਼ ਰਾਮਕਲੀ ਦੱਖਣੀ ਓਂਕਾਰ ਨੂੰ ਦੱਖਣੀ ਭਾਰਤੀ ਸ਼ਾਸਤਰੀ ਸੰਗੀਤ ਪਰੰਪਰਾ ਵਿੱਚ ਰੱਖਿਆ ਜਾਂਦਾ ਹੈ। गगन गम अनाथ जोनी अस्थिर चित समाद सगोनी। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਦੱਖਣ ਵਾਲੇ ਪਾਸੇ ਨੂੰ ਅੱਗੇ ਵਧਦੇ ਹੋਏ ਕਾਂਚੀਪੁਰਮ ਤੋਂ ਤਿਰੂਵਨਮਲਾਈ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਤਿਰੂਵਨਮਲਾਈ ਜਾ ਰਹੇ ਹਾਂ। ਮੰਦਿਰ ਵਾਲਾ ਇਹ ਤੀਰਥ ਅਸਥਾਨ ਅੰਨਾਮਲਾਈ ਪਹਾੜੀਆਂ ਦੇ ਪੈਰਾਂ ਵਿੱਚ ਅਰੁਣਾਚਲ ਪਹਾੜੀ ਦੇ ਹੇਠਾਂ ਹੈ। ਇਹ ਸ਼ਹਿਰ ਅਰੁਣਾਚਲੇਸ਼ਵਰ ਮੰਦਿਰ ਲਈ ਮਸ਼ਹੂਰ ਹੈ। ਗੁਰੂ ਨਾਨਕ ਰੂਹਾਨੀਅਤ ਦੇ ਆਰਜ਼ੂਮੰਦਾਂ ਦੀ ਸੰਗਤ ਨਾਲ ਗੋਸ਼ਟ ਕਰਨ ਲਈ ਇਸ ਸ਼ਹਿਰ ਵਿੱਚ ਆਏ। ओम शिवाय नमः, ओम संभवे नमः, ओम पिनाकिने नमः, ओम सिद्धेश्वराय नमः, ओम कत्वाय ਦੱਖਣੀ ਇੰਡੀਆ ਵਿੱਚ ਭਗਵਾਨ ਸ਼ਿਵ ਨੂੰ ਮਨਸੂਬ ਕੀਤੇ ਪੰਜ ਤੱਤਾਂ ਨਾਲ ਜੁੜੇ ਹੋਏ ਸ਼ਹਿਰਾਂ ਵਿੱਚ ਤਿਰੂਵਨਮਲਾਈ ਵੀ ਸ਼ਾਮਿਲ ਹੈ, ਜੋ ਅਗਨੀ ਦੇ ਹਿੱਸੇ ਆਇਆ ਹੈ। ਇੱਥੇ ਅਰੁਣਾਚਲੇਸ਼ਵਰ ਮੰਦਿਰ ਵਿੱਚ ਅੱਗ ਦੀ ਅਰੁਣਾਚਲੇਸ਼ਵਰ ਵਜੋਂ ਪੂਜਾ ਹੁੰਦੀ ਹੈ। अन्नादिनेश्वर स्वामिने नमः, प्रार्थनां समर्पयामि। ਹਿੰਦੂ ਮਿਥਿਹਾਸ ਵਿੱਚ ਕਹਾਣੀ ਹੈ ਕਿ ਇੱਕ ਵਾਰ ਮਸਤੀ ਕਰਦਿਆਂ ਪਾਰਬਤੀ ਨੇ ਆਪਣੇ ਪਤੀ ਸ਼ਿਵ ਦੀਆਂ ਅੱਖਾਂ ਬੰਦ ਕਰ ਦਿੱਤੀਆਂ, ਜਿਸ ਨਾਲ ਸਾਰੀ ਧਰਤੀ ਹਨੇਰੇ ਵਿੱਚ ਡੁੱਬ ਗਈ। ਤਸ਼ਬੀਹੀ ਪੱਖੋਂ ਇਸ ਦਾ ਮਾਇਨਾ ਬਣਦਾ ਹੈ ਅਗਿਆਨਤਾ ਕਾਰਨ ਆਪਣੇ ਆਪ ਅਤੇ ਦੂਜਿਆਂ ਨੂੰ ਘੋਰ ਤਕਲੀਫ ਵਿੱਚ ਪਾਉਣਾ। ਇਸ ਤੋਂ ਬਾਅਦ ਪਛਤਾਵਾ ਕਰਨ ਲਈ ਪਾਰਵਤੀ ਨੇ ਤਿਰੂਵਨਮਲਾਈ ਵਿੱਚ ਪਛਚਾਤਾਪ ਕੀਤਾ। ਭਗਵਾਨ ਸ਼ਿਵ ਨੇ ਅਰੁਣਾਚਲ ਪਹਾੜੀ ਦੀ ਚੋਟੀ ਉੱਤੇ ਅੱਗ ਜਲਾਈ, ਜਿਸ ਦਾ ਤਸ਼ਬੀਹੀ ਮਾਇਨਾ ਸੀ ਜਾਗਰੂਕਤਾ ਦੀ ਰੋਸ਼ਨੀ ਨਾਲ ਅਗਿਆਨਤਾ ਦਾ ਹਨੇਰਾ ਮਿਟਾਉਣਾ। रोवै कृपन संचय धन जाय, पंडित रोवै ज्ञान गवाए। भाली रोवै नाहे फतार, नानक दुखिया सब संसार। मन्ने नाओ सोई जिन जाए, और कर्म ना लिखे लाए, लिखे लाए, लिखे लाए। ਗੁਰੂ ਨਾਨਕ ਨੇ ਫਰਮਾਇਆ ਕਿ ਸਮੂਚੀ ਦੁਨੀਆ ਕਈ ਤਰ੍ਹਾਂ ਦੀ ਅਗਿਆਨਤਾ ਦਾ ਸ਼ਿਕਾਰ ਹੈ, ਜਿਸ ਨੂੰ ਤਪ ਨਾਲ ਨਹੀਂ ਸਗੋਂ ਸੋਚ ਵਿਚਾਰ ਨਾਲ ਦੂਰ ਕੀਤਾ ਜਾ ਸਕਦਾ ਹੈ। The Udaseens from Punjab ਪੰਜਾਬ ਤੋਂ ਉਦਾਸੀਨ ਸੰਪਰਦਾਇ ਦੇ ਮਹੰਤਾਂ ਨੇ ਗੁਰੂ ਨਾਨਕ ਦੇ ਫਲਸਫੇ ਨੂੰ ਦੂਰ ਦੁਰਾੜੇ ਦੇ ਇਲਾਕਿਆਂ ਤੱਕ ਪਹੁੰਚਾਇਆ ਅਤੇ ਤਿਰੂਵਨਮਲਾਈ ਵਿੱਚ ਉਦਾਸੀਨ ਮੱਠ ਬਣਵਾਇਆ। ਹੁਣ ਉਸ ਮੱਠ ਦਾ ਇੱਥੇ ਕੋਈ ਨਾਮ ਨਿਸ਼ਾਨ ਨਹੀਂ ਹੈ। here anymore. ਤਿਰੂਵਨਮਲਾਈ ਤੋਂ ਵਿਦਾ ਹੋਣ ਵੇਲੇ ਮੈਂ ਜ਼ਿੰਦਗੀ ਦੇ ਆਪਾ ਵਿਰੋਧੀ ਪੱਖਾਂ ਬਾਰੇ ਸੋਚ ਰਿਹਾ ਹਾਂ। ਇੱਕ ਪਾਸੇ ਮਿੱਠਾ ਅਤੇ ਦੂਜੇ ਪਾਸੇ ਕੌੜਾ ਹੈ। ਦੋਵੇਂ ਪਾਸੇ ਦੀ ਇੰਤਹਾ ਲਾਲਸਾਵਾਂ ਦੇ ਵਸ ਪੈ ਕੇ ਤਨ ਅਤੇ ਮਨ ਦਾ ਤਵਾਜ਼ਨ ਵਿਗਾੜਦੀ ਹੈ। ਜਦੋਂ ਇਹੋ ਰੁਝਾਨ ਨਿਜ ਤੋਂ ਰਿਸ ਕੇ ਸਮਾਜ ਤੱਕ ਜਾਂਦਾ ਹੈ ਤਾਂ ਇਹ ਸਮਾਜਿਕ ਮਰਜ਼ਾਂ ਦਾ ਸਬਬ ਬਣਦਾ ਹੈ ਅਤੇ ਲੋਕਾਂ ਵਿੱਚ ਬਦ ਇਤਫਾਕੀ ਪੈਦਾ ਕਰਦਾ ਹੈ। ਗੁਰੂ ਨਾਨਕ ਨੇ ਸਾਨੂੰ ਇਸੇ ਮਰਜ਼ ਖਿਲਾਫ ਚੌਕਸ ਕੀਤਾ ਹੈ।
ਦੋਵੇਂ ਰੋਗ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤਿਰੁਵਨਮਲਾਈ ਤੋਂ ਦੱਖਣ ਵਾਲੇ ਪਾਸੇ ਨੂੰ ਤਿਰੁਚਿਰਾਪੱਲੀ ਦਾ ਸਫ਼ਰ ਕੀਤਾ। ਹੁਣ ਅਸੀਂ ਤਿਰੁਵਨਮਲਾਈ ਤੋਂ ਤਿਰੁਚਿਰਾਪੱਲੀ ਜਾ ਰਹੇ ਹਾਂ। ਅਸੀਂ ਤਿਰੁਚਿਰਾਪੱਲੀ ਵਿੱਚ ਵੈਸ਼ਨਵ ਮਤ ਦੇ ਸ਼੍ਰੀ ਰੰਗਮ ਮੰਦਿਰ ਜਾ ਰਹੇ ਹਾਂ। Tiruchirappalli hosts the most ਤਿਰੁਚਿਰਾਪੱਲੀ ਵਿੱਚ ਵੈਸ਼ਨਵ ਮਤ ਦਾ ਸਭ ਤੋਂ ਮੁਕੱਦਸ ਮੰਦਿਰ ਹੈ ਜੋ ਕਾਵੇਰੀ ਅਤੇ ਕੋਲੀਡਮ ਨਦੀਆਂ ਦੇ ਵਿਚਕਾਰ ਬਣਿਆ ਹੈ। ਵੈਸ਼ਨਵੀ ਮਤ ਦੇ ਦਸਤੂਰ ਨੂੰ ਵੇਖਣ ਲਈ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਇਸ ਸਥਾਨ ਉੱਤੇ ਕੁਝ ਸਮਾਂ ਗੁਜ਼ਾਰਿਆ। ਇਸ ਸ਼ਹਿਰ ਵਿੱਚ 11ਵੀਂ ਸਦੀ ਦੌਰਾਨ ਭਗਤੀ ਲਹਿਰ ਨਾਲ ਜੁੜੇ ਵੈਸ਼ਨਵ ਮਤ ਦੇ ਸੰਤ ਰਾਮਾਨੁਜ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਗੁਜ਼ਾਰਿਆ। ਤਿਰੁਚਿਰਾਪੱਲੀ ਵਿੱਚ ਗੁਰੂ ਨਾਨਕ ਦੀ ਯਾਦ ਵਿੱਚ ਇੱਕ ਉਦਾਸੀਨ ਮੱਠ 19ਵੀਂ ਸਦੀ ਦੇ ਸ਼ੁਰੂ ਵਿੱਚ ਚੰਦੂ ਲਾਲ ਨੇ ਬਣਵਾਇਆ ਸੀ, ਜੋ ਹੈਦਰਾਬਾਦ ਦੇ ਨਿਜ਼ਾਮ ਦੇ ਵਜ਼ੀਰ ਸਨ। ਹੁਣ ਉਸ ਮੱਠ ਦੀ ਕੋਈ ਨਿਸ਼ਾਨੀ ਨਹੀਂ ਮਿਲਦੀ। ਦੱਖਣੀ ਇੰਡੀਆ ਦੇ ਮੰਦਿਰ ਸਿਰਜਣਹਾਰ ਦੇ ਵੱਖ-ਵੱਖ ਰੂਪਾਂ ਨੂੰ ਮਨਸੂਬ ਹਨ। ਸਿਰਜਣਹਾਰ ਦਾ ਇਜ਼ਹਾਰ ਸ਼ਿਵ, ਵਿਸ਼ਨੂੰ ਅਤੇ ਬ੍ਰਹਮਾ ਵਜੋਂ ਹੋਇਆ ਹੈ। ਇਸ ਸਫ਼ਰ ਦੌਰਾਨ ਇਹਨਾਂ ਮੰਦਿਰਾਂ ਨੂੰ ਵੇਖਣ ਦਾ ਤਜਰਬਾ ਮੈਨੂੰ ਗੁਰੂ ਨਾਨਕ ਦਾ ਸੁਨੇਹਾ ਯਾਦ ਕਰਵਾਉਂਦਾ ਹੈ ਕਿ ਇਹਨਾਂ ਰੂਪਾਂ ਦਾ ਸੋਮਾ ਇੱਕ ਹੈ ਅਤੇ ਸਭ ਨੇ ਉਸੇ ਵਿੱਚ ਸਮਾ ਜਾਣਾ ਹੈ। ਸੁਨੋ ਬ੍ਰਹਮਾ ਬਿਸਨ ਮਹੇਸ਼ ਉਪਾਏ, ਸੁਨੇ ਵਰਤੇ ਜੋਗ ਸਬਾਏ, ਇਸ ਪਦ ਵਿਚਾਰੇ ਸੋ ਜਨ ਪੂਰਾ, ਤਿਸ ਮਿਲਿਏ ਪਰਮ ਚੁਕਾਏ ਦਾ। ਗੁਰੂ ਨਾਨਕ ਅਤੇ ਭਾਈ ਮਰਦਾਨਾ ਤਿਰੁਚਿਰਾਪੱਲੀ ਤੋਂ ਬੰਦਰਗਾਹ ਵਾਲੇ ਸ਼ਹਿਰ ਨਾਗਾਪਟਿਨਮ ਗਏ। ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਅਸੀਂ ਤਿਰੁਚਿਰਾਪੱਲੀ ਤੋਂ ਨਾਗਾਪਟਿਨਮ ਜਾ ਰਹੇ ਹਾਂ। ਨਾਗਾਪਟਿਨਮ ਸ਼ਬਦ ਨਗਰ ਤੋਂ ਬਣਿਆ ਹੈ, ਜਿਸ ਦੀ ਮੁਰਾਦ ਸ਼੍ਰੀਲੰਕਾਈ ਮੂਲ ਦੇ ਆਬਾਦਕਾਰਾਂ ਤੋਂ ਸੀ ਅਤੇ ਪਟਿਨਮ ਦਾ ਅਰਥ ਸਾਹਿਲੀ ਸ਼ਹਿਰ ਹੈ। ਨਾਗਾਪਟਿਨਮ ਤਾਮਿਲਨਾਡੂ ਦਾ ਬੰਦਰਗਾਹ ਵਾਲਾ ਸ਼ਹਿਰ ਹੈ। ਇਹ ਕੁਡਾਵਈਅਰ ਨਦੀ ਦੇ ਬੰਗਾਲ ਦੀ ਖਾੜੀ ਵਿੱਚ ਪੈਣ ਵਾਲੇ ਮੂੰਹ ਉੱਤੇ ਵਸਿਆ ਹੈ। taking the sea route from the port ਸਮੁੰਦਰ ਰਾਹੀਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਨਾਗਾਪਟਿਨਮ ਤੋਂ ਸ਼੍ਰੀਲੰਕਾ ਦਾ ਸਫ਼ਰ ਕੀਤਾ। journey for Sri Lanka. ਪਹਿਲਾਂ ਸ਼੍ਰੀਲੰਕਾ ਅਤੇ ਇੰਡੀਆ ਵਿੱਚ ਇਹ ਸੌਦਾਗਰੀ ਦਾ ਉੱਘਾ ਰਾਹ ਸੀ। ਗੁਰੂ ਨਾਨਕ ਦਾ ਸੌਦਾ ਨਿਰਾਲਾ ਸੀ। ਉਹਨਾਂ ਨੇ ਆਪਣੇ ਆਪ ਨੂੰ ਸੌਦਾਗਰ ਕਰਾਰ ਦਿੱਤਾ, ਜੋ ਸੋਚ ਵਿਚਾਰ ਅਤੇ ਸਮੁੱਚੀ ਸਿਰਜਣਾ ਦੇ ਏਕੇ ਵਾਲੇ ਸੁਨੇਹੇ ਦੀ ਸੌਦਾਗਰੀ ਕਰਦਾ ਹੈ। ਮੈਂ ਬੰਜਾਰਨ ਰਾਮ ਕੀ, ਤੇਰਾ ਨਾਮ ਵਖਰ ਵਾ